ਜੀ अस्सलाम वालेकुम जी आन पंजाबी तबसरे ਦੇ ਵਿੱਚ ਤੇ ਅਸੀਂ ਗੱਲ ਕੀਤੀ ਸੀ ਸਰਗੋਦਾ ਵਾਲਾ ਜਿਹੜਾ ਵਾਕਿਆ ਹੋਇਆ ਉਹਦੇ ਤੇ ਅੱਗੇ ਔਰ ਉਹਦੇ ਕੁਝ ਹਕਾਇਕ ਜਿਹੜੇ ਨੇ ਉਹ ਹੁਣ ਸਾਹਮਣੇ ਆ ਰਹੇ ਨੇ। ਗੱਲ ਜਿਹੜੀ ਅਸੀਂ ਅੱਗੇ ਵੀ ਕੀਤੀ ਉਹ ਵੀ ਮਾੜੀ ਕੋਈ ਨਹੀਂ ਸੀ, ਲੇਕਿਨ ਹਕਾਇਕ ਚੇਂਜ ਹੋਣ ਦੇ ਨਾਲ ਗੱਲਾਂ ਕਾਫੀ ਸਾਰੀਆਂ ਨਵੀਆਂ ਨੇ ਵਿੱਚ। ਉਹਦੇ ਤੇ ਅਸੀਂ ਗੱਲ ਕਰਾਂਗੇ ਅੱਜ ਨਸੀਮ ਭਾਈ ਨਾਲ। ਜੀ अस्सलाम वालेकुम नसीम भाई। जी वालेकुम रहमतुल्लाहि व बरकातहू। सर ਹੁਣ ਜਿਹੜੀ ਨਵੀਂ ਉਹਦੇ ਤੇ ਅਪਡੇਟ ਆਈ ਹੈ ਉਹਦੇ ਤੇ ਕੀ ਕੋਈ ਤੁਹਾਡੇ ਕੋਲ ਖਬਰ ਹੈ, ਕੀ ਗੱਲਬਾਤ ਹੈ? यार प्रॉपरली खुला इन्वेस्टिगेट करना चाहिए सी। ਜਿਹੜਾ ਬੰਦਾ ਮਾਰਿਆ ਗਿਆ ਉਹਨੂੰ ਇੱਕ ਤਾਂ ਬਹੁਤ ਜਲਦੀ ਮਾਰਤਾ ਗਿਆ, ਉਹਦੇ ਕੋਲ ਪੂਰੀ ਇਨਵੈਸਟੀਗੇਸ਼ਨ ਹੁੰਦੀ। ਫਿਰ ਉਸ ਜਿਹੜਾ ਦੁਕਾਨ ਦਾ ਮਾਲਿਕ ਸੀ ਜੀ, ਠੀਕ ਹੈ ਨਾ, ਉਹਦੇ ਆ ਇਲਾਕਾ ਵੀ ਉਹਦੇ ਖਿਲਾਫ ਹੋਏ ਪਏ ਸਨ। ਉੱਥੇ ਹੁਣ ਬਕਾਇਦਾ ਉਹਨੇ ਦੁਆ ਸੀਲ ਕਰਤੀ ਦੁਕਾਨ ਦੀ, ਦੀਵਾਰ ਚੜਾਤੀ ਗਈ ਹੈ। ਓਕੇ, ਲੋਕਾਂ ਨੇ ਕਾਫੀ ਪੰਨਾ ਤੋੜੀ ਵੀ ਕੀਤੀ ਹੈ, ਲੇਕਿਨ ਇਹਨਾਂ ਨੂੰ ਉਸ ਮਾਲਕ ਨੂੰ ਵੀ ਫੁੱਲ ਇਨਵੈਸਟੀਗੇਟ ਕਰਨਾ ਚਾਹੀਦਾ ਜੀ, ਬਾਕੀ ਵਰਕਰਾਂ ਨੂੰ ਵੀ, ਕਿ ਇੱਥੇ ਹੋਰ ਕਿੰਨੇ ਕਿੰਨੇ ਬੱਚੇ ਨਾਲ ਕੀ ਹੋ ਚੁੱਕਿਆ ਹੈ, ਠੀਕ ਹੈ ਨਾ। ਕਈ ਉਹ ਵਿਚਾਰੇ ਜ਼ਿੰਦਾ ਨਜ਼ਰ ਆ ਕੇ ਦੱਸਣ। ਤੇ ਇਹਦੇ ਜਿਹੜੇ ਵਿਚਾਰੀ ਫੌਤ ਹੈਗੀ ਵਿਚਾਰੀ, ਮੈਂ ਬੱਚੀ ਦਾ ਨਾਂ ਨਹੀਂ ਲੈਂਦਾ, ਸਾਡੀ ਧੀ ਸੀ, ਦੁੱਖ ਹੁੰਦਾ ਹੈ। ਅਤੇ ਉਹਦੇ ਨਾਲ ਮਾਲਕ ਦੇ ਕੀ ਇਨਵੋਲਵਮੈਂਟ ਸੀ ਜਾਂ ਹੋਰ ਕੌਣ ਕੌਣ ਇਨਵੋਲਵ ਸੀ। ਇੱਕ ਬੰਦਾ ਤਾਂ ਚਲੋ ਹੈ ਸੀ, ਨਹੀਂ ਸੀ, ਉਹਨੂੰ ਮਾਰਤਾ ਗਿਆ, ਬੜਾ ਫਾਸਟ ਕੰਮ ਹੋਇਆ। ਲੇਕਿਨ ਹੋਰ ਇਹਦੇ ਵਿੱਚ ਕਿਹਦਾ ਕਿਹਦਾ ਹੱਥ, ਇਹ ਇਨਵੈਸਟੀਗੇਟ ਹੋਣਾ ਚਾਹੀਦਾ ਸਰ। ਨਹੀਂ, ਹੱਥ ਨਹੀਂ ਜੀ। ਉਹ ਬੱਚਾ ਜਿਹੜਾ ਜਿਹਨੂੰ ਇਹਨਾਂ ਨੇ ਮਾਰਿਆ ਸੀਸੀਡੀ ਨੇ, ਜੀ ਜੀ, ਇਸ ਤਰ੍ਹਾਂ ਦੇ ਹੋਰ ਵੀ ਕੇਸ ਆ ਰਹੇ ਨੇ, ਨਵੇਂ ਕੇਸ ਵੀ ਆਏ ਨੇ, ਉੱਥੇ ਤਾਂ ਸੀਸੀਡੀ ਨੇ ਕਿਸੇ ਨੂੰ ਨਹੀਂ ਮਾਰਿਆ। ਇਹ ਤੇ ਬਹੁਤ ਠੀਕ ਹੈ। ਸੀਸੀਡੀ ਨੇ ਹੁਣ ਸੀਸੀਡੀ ਦਾ ਜਿਹੜਾ ਨਵਾਂ ਇਲਜ਼ਾਮ ਲੱਗ ਰਿਹਾ ਜੇ ਨਾ, ਜੀ ਜੀ, ਸੀਸੀਡੀ ਜਿਹੜੇ ਇਸ ਤਰ੍ਹਾਂ ਦੇ ਬੱਚੇ ਮਾਰਦੀ ਹੈ ਨਾ, ਜਿਨ੍ਹਾਂ ਦਾ ਉਹਨਾਂ ਨੂੰ ਪਤਾ ਹੁੰਦਾ ਪਿੱਛੇ ਕੋਈ ਨਹੀਂ, ਉਹਨਾਂ ਦੇ ਜਿਸਮਾਨੀ ਅਜ਼ਾ ਕੱਢ ਕੇ ਵੇਚਦੀ ਹੈ। 2200 ਬੰਦੇ ਦੇ ਕੱਢ ਕੇ ਵੇਚੇ ਜੇ ਇਹਨਾਂ ਨੇ, ਉਹ ਤੇਰੀ ਖੈਰ ਹੋਵੇ, ਪੋਸਟਮਾਰਟਮ ਦੇ ਚੱਕਰ 'ਚ। ਅੱਛਾ, ਪਲੱਸ ਉਹ ਜਿਹੜਾ ਮਾਲਕ ਹੈ, ਜੀ ਜੀ, ਦੇਖੋ ਨਾ, ਇਸ ਘਰ ਦਾ ਮੈਂ ਮਾਲਕ ਹਾਂ, ਮੈਂ ਘਰ ਬੈਠਿਆ, ਮੇਰੇ ਕੋਲ ਇੱਥੇ 4 ਬੰਦੇ ਬੈਠੇ ਨੇ, ਬੰਦਾ ਬਾਹਰੋਂ ਆਉਂਦਾ ਤੇ ਉਹਨੇ ਮੇਰੇ ਕੋਲ ਆਉਣਾ ਪਹਿਲੇ ਜਾਂ ਦੂਜੇ ਜਿਹੜੇ ਬੰਦੇ ਅੱਗੇ ਬੈਠੇ ਨੇ ਉਹਨਾਂ ਕੋਲ ਆਉਣਾ? ਮਾਲਕ ਦੁਕਾਨ ਦੇ ਅੰਦਰ ਮੌਜੂਦ ਹੈ, ਵਰਕਰ ਮੌਜੂਦ ਨੇ, ਕੈਮਰੇ ਲੱਗੇ ਨੇ, ਬੱਚੀ ਉੱਤੇ ਗਈ ਹੈ, ਮਾਲਕ ਨੂੰ ਨਹੀਂ ਪਤਾ? ਮਾਲਕ ਕੋਲ ਤੇ ਇਨਵੈਸਟੀਗੇਸ਼ਨ ਹੋਈ ਨਹੀਂ। ਹੁਣ ਜਿਹੜੇ ਅਹਿਲੇ ਮੁਹੱਲਾ ਨੇ, ਜਿਹੜੇ ਆਂਢ ਗੁਆਂਢ ਦੁਕਾਨਾਂ ਵਾਲੇ ਨੇ, ਉਹ ਵੀ ਰੌਲਾ ਪਾ ਰਹੇ ਨੇ ਕਿ ਮਾਲਕ ਸ਼ਾਮਲ ਹੈ, ਮਾਲਕ ਕਰਨ ਵਾਲਾ ਹੀ ਮਾਲਕ ਹੈ ਸਾਰਾ ਕੁਝ। ਮੈਂ ਉਹਦੇ ਤੇ ਇਲਜ਼ਾਮ ਨਹੀਂ ਲਾਉਂਦਾ ਕਿਉਂਕਿ ਮੈਂ ਉੱਥੇ ਨਹੀਂ ਜੀ, ਲੇਕਿਨ ਜੋ ਉੱਥੋਂ ਮੁਹੱਲੇ ਵਾਲਿਆਂ ਕੋਲ ਖਬਰ ਲੱਭ ਰਹੀ ਹੈ ਉਹ ਇਹੀ ਲੱਭ ਰਹੀ ਹੈ ਕਿ ਇਹ ਜੋ ਕੀਤਾ ਮਾਲਕ ਨੇ ਕੀਤਾ। ਹੁਣ ਉਹ ਜ਼ਰਾ ਅਸਰੋ ਰਸੂਖ ਵਾਲਾ, ਉਹਦੇ ਕੋਲ 4 ਪੈਸੇ, ਕਿਉਂਕਿ 2 ਘੰਟੇ ਦੁਕਾਨ ਬੰਦ ਰਹੀ ਹੈ ਔਰ ਉੱਤੇ ਇਹਨਾਂ ਨੂੰ ਬੰਦ ਰੱਖਿਆ। ਇਹ ਜਿਹੜਾ ਮੁੰਡਾ ਕਤਲ ਹੋਇਆ ਇਹ ਉੱਤੇ ਰਿਹਾ, ਜਿਹੜਾ ਮਾਲਕ ਹੈ ਉਹ ਥੱਲੇ ਰਿਹਾ। ਉਹਦੀ ਉਹਨਾਂ ਨਾਲ ਕੀ ਡੀਲਿੰਗ ਹੋਈ ਹੈ, ਕੀ ਉਹਨੇ ਦਿੱਤਾ ਲਿਆ, ਇਸ ਚੀਜ਼ ਦੀ ਹਾਈ ਲੈਵਲ ਤੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਜੀ ਬਿਲਕੁਲ। ਇਹ ਨਹੀਂ ਕਿ ਤੁਸੀਂ ਇੱਕ ਗਰੀਬ ਦਾ ਬੱਚਾ ਤਾਂ ਉਹਨੂੰ ਮਾਰ ਦਿੱਤਾ ਔਰ ਜਿਹਨੇ ਕੋਈ 4 ਪੈਸੇ ਦਿੱਤੇ ਨੇ ਉਹਨੂੰ ਤੁਸੀਂ ਵਿੱਚੋਂ ਕਲੀਨ ਕਰ ਦਿੱਤਾ। ਬੁਰਾਈ ਤਾਂ ਉੱਥੇ ਹੀ ਰਹਿ ਗਈ ਨਾ, ਬਿਲਕੁਲ। ਬੁਰਾਈ ਤਾਂ ਨਹੀਂ ਮੁੱਕੀ, ਕਿਉਂਕਿ ਉਹਨੂੰ ਪਤਾ ਮੈਂ ਪੈਸੇ ਦੇ ਕੇ ਫਿਰ ਛੁੱਟ ਜਾਣਾ। ਸਹੀ ਗੱਲ ਹੈ। ਮਕਸਦ ਹੈ ਕਿ ਬੁਰਾਈ ਖਤਮ ਹੋਵੇ ਜੀ। ਉਹ ਬੁਰਾਈ ਖਤਮ ਨਹੀਂ ਕਰ ਰਹੇ, ਉਹ ਆਪਣਾ ਪੈਸਾ ਬਣਾ ਰਹੇ ਨੇ ਸੀਸੀਡੀ ਵਾਲੇ। ਇਹਦੇ ਵਿੱਚ ਗਵਰਨਮੈਂਟ ਨੂੰ ਐਕਸ਼ਨ ਲੈਣਾ ਚਾਹੀਦਾ, ਗਵਰਨਮੈਂਟ ਨੂੰ ਕੋਈ ਕਮੇਟੀ ਬਣਾਉਣੀ ਚਾਹੀਦੀ, ਇਨਵੈਸਟੀਗੇਸ਼ਨ ਹੋਣੀ ਚਾਹੀਦੀ। ਜਿਹੜੀ ਕੋਈ ਸ਼ੈ ਨਹੀਂ ਹੋਈ, ਜੋ ਸੀਸੀਡੀ ਨੇ ਬੰਦਾ ਮਾਰ ਕੇ ਜੋ ਕੀਤਾ ਬਸ ਠੀਕ ਹੈ ਜੀ, ਹੋ ਗਿਆ ਜੀ, ਹੋ ਗਿਆ। ਹਾਂ, ਬਸ ਉਹ ਖਾਤਾ ਹੀ ਬੰਦ ਕਰਨਾ ਹੈ ਬਸ ਜੀ, ਬਸ ਠੀਕ ਹੈ, ਉਹ ਬੰਦਾ ਮਰ ਗਿਆ, ਠੀਕ ਹੈ ਜੀ, ਕੰਮ ਖਤਮ ਹੋ ਗਿਆ। ਹਾਲਾਂਕਿ ਇਹ ਹਕੀਕਤ ਨਹੀਂ ਹੈ, ਹਕੀਕਤ ਨੂੰ ਸਾਹਮਣੇ ਲਿਆਉਣ ਨਾ। ਹੁਣ ਇਸ ਆਗਡਾਰ ਦੇ 2 ਤਰ੍ਹਾਂ ਤੋਂ ਕਿਸੇ ਨੂੰ ਫਾਇਰ ਮਾਰਿਆ, ਜਿਹੜੇ ਬੰਦੇ ਉੱਥੋਂ ਫੜੇ ਗਏ ਨੇ ਉਹਨਾਂ ਨੂੰ ਤਾਂ ਕਿਸੇ ਫਾਇਰ ਨਹੀਂ ਮਾਰਿਆ। ਉਹ ਤੇ ਜਿਤਨਾ ਉੱਥੇ ਪ੍ਰੋਟੋਕੋਲ ਨਾਲ ਸਾਰਾ ਕੁਝ ਹੋ ਰਿਹਾ, ਇੱਥੇ ਉਹਨਾਂ ਨੂੰ ਇਤਨੀ ਜਲਦੀ ਉਹਨਾਂ ਬੰਦਾ ਫੜਿਆ ਜਾ ਕੇ ਫਾਇਰ ਮਾਰ ਛੱਡਿਆ। ਬਿਲਕੁਲ ਜੀ, ਇਹ ਬੰਦੇ ਨੂੰ ਪ੍ਰੋਪਰ ਕਾਨੂੰਨ ਦੇ ਮੁਤਾਬਿਕ ਬੰਦੇ ਨੂੰ ਪੇਸ਼ ਕਰਨਾ ਚਾਹੀਦਾ। ਕਾਨੂੰਨ ਕਮਜ਼ੋਰ ਹੈ ਤੇ ਕਾਨੂੰਨ ਪੱਕਾ ਕਰੋ ਨਾ। ਮੈਂ ਹਜੇ ਪੱਕਾ ਇਸ ਤੋਂ ਨਹੀਂ ਕਰਦੇ ਕਿ ਕੱਲ ਆਪ ਫਸ ਗਏ ਤਾਂ ਅਸੀਂ ਫਸ ਜਾਵਾਂਗੇ, ਤੇ ਜਿਹਨੂੰ ਮਰਵਾਉਣਾ ਮਰਵਾ ਦਿਓ, ਜੇ ਬਚਣਾ ਉਹਨੂੰ ਅਦਾਲਤਾਂ 'ਚ ਪੇਸ਼ ਕਰ ਦਿਓ। ਕੇਸ ਹੀ ਕਮਜ਼ੋਰ ਤਿਆਰ ਕਰੋ,
ਤੇ ਤੁਸੀਂ ਬਾਅਦ ਜੱਜ ਦੇ ਕੇਸ ਪਾਉਂਦੇ, ਜੱਜ ਨੇ ਹਮੇਸ਼ਾ ਆਪਣੀ ਜਿਹੜੀ ਫਾਈਲ ਪੈਂਦੀ ਹੈ ਨਾ ਉਹਦੇ ਮੁਤਾਬਿਕ ਫੈਸਲਾ ਕਰਨਾ ਹੈ। ਉਹਨੇ ਨਹੀਂ ਸੁਣਨਾ ਕਿ ਅੱਧਾ ਪਿੰਡ ਕੀ ਕਹਿੰਦਾ, ਪੂਰਾ ਪਿੰਡ ਕੀ ਕਹਿੰਦਾ, ਜਾਂ ਪੂਰਾ ਪਾਕਿਸਤਾਨ ਕੀ ਕਹਿੰਦਾ ਕਿ ਮੁਜਰਮ ਹੈ ਜਾਂ ਨਹੀਂ ਹੈ। ਉਹਦੇ ਕੋਲ ਜਿਹੜੇ ਐਵੀਡੈਂਸ ਗਏ ਨੇ ਉਹਦੇ ਤੇ ਗਵਾਹਾਂ ਦੇ ਹਿਸਾਬ ਕਿਤਾਬ ਦੇ ਨਾਲ ਆਪਣਾ ਫੈਸਲਾ ਸੁਣਾਉਣਾ ਹੈ। ਸਰ ਹੁਣ ਗਵਾਹੀ ਇੱਕ FIR ਹੈ ਜੀ ਸਰ। ਹਰ ਬੰਦੇ ਨੂੰ ਪਤਾ, ਭਾਵੇਂ ਉਹ ਜੱਜ ਹੈ ਤੇ ਭਾਵੇਂ ਉਹ ਕਾਜ਼ੀ ਹੈ ਜੀ ਸਰ। ਤੇ ਭਾਵੇਂ ਉਹ ਪੁਲਿਸ ਵਾਲਾ ਤੇ ਭਾਵੇਂ ਸਾਡਾ ਕੋਈ ਮਿਨਿਸਟਰ ਹੈ, ਠੀਕ ਹੈ। ਹਰ ਬੰਦੇ ਨੂੰ ਪਤਾ ਕਿ ਇੱਥੇ 2 ਨੰਬਰੀ ਹੁੰਦੀ ਹੈ। ਠੀਕ ਹੈ। ਪੁਲਿਸ ਵਾਲੇ ਨੇ ਲਿਖ ਦਿੱਤਾ ਕਿ ਜੀ ਆ ਮੁਜਰਮ ਸੀ। ਠੀਕ ਹੈ। ਠੀਕ ਹੈ। ਹੁਣ ਜੱਜ ਨੂੰ ਅਗਰ ਅੱਧਾ ਪਿੰਡ ਆ ਕੇ ਗਵਾਹੀ ਦਿੰਦਾ ਕਿ ਇਹ ਬੰਦੇ ਵੀ ਸ਼ਾਮਲ ਸੀ, ਠੀਕ ਹੈ, ਤੇ ਉਹਨਾਂ ਨੂੰ ਫਿਰ ਜੱਜ ਦਾ ਵੀ ਕੰਮ ਬਣਦਾ ਨਾ, ਉਹਨਾਂ ਦੀ ਵੀ ਇਨਵੈਸਟੀਗੇਸ਼ਨ ਕਰਵਾਏ। ਜੱਜ ਨੂੰ ਜਿਸ ਤੱਕ ਠੋਸ ਸਬੂਤ ਨਹੀਂ ਮਿਲਦਾ ਉਹ ਸਜ਼ਾ ਨਹੀਂ ਦਿੰਦਾ। ਸਰ ਜਦੋਂ ਅੱਧਾ ਪਿੰਡ ਆ ਕੇ ਗਵਾਹੀ ਦੇ ਰਿਹਾ, ਇੱਕ ਬੰਦਾ ਨਹੀਂ ਦੇ ਰਿਹਾ, ਗਵਾਹੀ ਤੇ 2 ਬੰਦਿਆਂ ਦੀ ਹੋਵੇ ਤਾਂ ਬੜੀ ਹੁੰਦੀ ਹੈ। ਜੀ ਬਿਲਕੁਲ। ਅੱਧਾ ਪਿੰਡ ਉੱਥੋਂ ਸਾਰੇ ਦੁਨੀਆ ਵੇਖੀ ਮੈਂ ਰੋਂਦੀ ਤੇ ਰੌਲਾ ਪਾਉਂਦੀ ਕਿ ਇਹ ਬੰਦਾ ਨਹੀਂ ਸੀ। ਬਿਲਕੁਲ। ਉਹਨਾਂ ਨੇ ਕਿਹਾ ਜਿਹੜਾ ਈਵਨ ਦੁਕਾਨ ਦਾ ਮਾਲਕ ਹੈ ਇਹਦੇ ਥੋੜਾ ਕ੍ਰਿਮੀਨਲ ਰਿਕਾਰਡ ਵੀ ਹੈ, ਇਹਦੇ ਕੋਈ ਪਹਿਲੇ ਵੀ FIR ਜੇ ਸ਼ਾਮਲ ਹੈ, ਇਹਦੇ 'ਚ ਕੋਈ ਕੇਸ ਬਣੇ ਨੇ ਪਹਿਲੋਂ। ਉਹ ਸਾਰੇ ਨੂੰ ਮੱਦੇਨਜ਼ਰ ਰੱਖ ਕੇ ਇੱਕ ਪੂਰੀ ਪ੍ਰੋਪਰ ਇਹਦੀ ਇਨਵੈਸਟੀਗੇਸ਼ਨ ਹੋਵੇ, ਪੁੱਛਿਆ ਜਾਏ, ਫਿਰ ਜਾ ਕੇ ਉਹਦਾ ਚਲਾਨ ਜਮ੍ਹਾਂ ਕਰਾਇਆ ਜਾਏ, ਫਿਰ ਅਦਾਲਤ 'ਚ ਪੇਸ਼ ਕੀਤਾ ਜਾਏ। ਮਾਰਨਾ ਕਿਸੇ ਨੂੰ ਨਹੀਂ ਚਾਹੀਦਾ। ਜਿਹੜਾ CCTV ਵਾਲਿਆਂ ਨੇ ਕੰਮ ਫੜਿਆ ਗਲਤ ਹੈ, ਇਹਨੂੰ ਕਦੇ ਵੀ ਨਹੀਂ ਜਸਟੀਫਾਈ ਕੀਤਾ ਜਾ ਸਕਦਾ। ਇਹ ਗਲਤ ਹੈ। ਦੇਖੋ ਗੁਨਾਹਗਾਰ ਬੇਗੁਨਾਹ ਇਹ ਤਾਂ ਅੱਲਾ ਹੀ ਜਾਣਦਾ ਕੌਣ ਬਾਅਦ 'ਚ ਕੀ ਹੋਏਗਾ, ਠੀਕ ਹੈ ਨਾ। ਤੇ ਕਿਤਨੇ ਬੇਗੁਨਾਹ ਰਗੜੇ ਗਏ ਹੋਣੇ ਨੇ। ਸਰ ਇਹ ਤੇ ਆ ਗਿਆ ਨਾ ਜਿਕਣ ਬ੍ਰਿਟਿਸ਼ ਲਾ ਹੈ, ਉਹਦੇ ਵਿੱਚ ਬ੍ਰਿਟਿਸ਼ ਲਾ ਦਾ ਮਾਰਸ਼ਲ ਲਾ ਦਾ ਕਾਨੂੰਨ ਹੈ ਨਾ ਜਿਹੜਾ, ਜੀ ਉਹ ਇਹ ਕਹਿੰਦਾ ਕਿ ਤੁਸੀਂ ਬੰਦਾ ਫੜੋ ਜੀ, ਤੇ ਉਹਨੂੰ ਉੱਥੇ ਹੀ ਬੈਠਿਆ ਹੋਏਗਾ ਬ੍ਰਿਗੇਡੀਅਰ ਜਾਂ ਕੋਈ ਕਰਨਲ ਜਿਹੜਾ ਵੀ ਉੱਥੇ ਜੱਜ ਬੈਠੇ ਆ, ਉਹ ਬੰਦਾ ਲਿਆਓ, ਉਹਦੀਆਂ ਗੱਲਾਂ ਸੁਣੋ, ਉੱਥੇ ਹੀ ਫੈਸਲਾ ਕਰ ਦਿਓ। ਇਹ ਮਾਰਸ਼ਲ ਲਾ ਦੇ ਵਿੱਚ ਇੱਕ ਕਾਨੂੰਨ ਹੈ, ਆਰਮੀ ਦਾ ਜਿਹੜਾ ਐਕਟ ਹੈ। ਹੁਣ ਇਹਨਾਂ ਨੇ ਤਾਂ ਉਹਨੂੰ ਹੀ ਜਿਹੜਾ ਰਹਿਣ ਦਿੱਤਾ, ਇਹ ਉਹਦੇ ਤੋਂ ਵੀ ਅੱਗੇ ਨਿਕਲ ਗਏ ਨੇ ਕਿ ਇਹਨਾਂ ਨੇ ਬੰਦਾ ਫੜਿਆ, ਉਹਦੀ ਗੱਲ ਸੁਣੀ ਨਹੀਂ, ਮਾਰ ਕੇ ਭਰਾ, ਬਾਅਦ ਚ ਆਪੂ ਸਟੇਟਮੈਂਟ ਦੇ ਦਿੱਤੀ ਜੀ ਉਹਨੇ ਇਹ ਬਿਆਨ ਦਿੱਤਾ ਸੀ ਜੀ। ਹੁਣ ਜਿਹਦੇ ਹੱਥੇ ਬੰਦੂਕ ਰੱਖੀ ਹੈ ਆਖੀ ਦੇ ਬਿਆਨ ਉਹਨੇ ਦੇਣਾ ਨਹੀਂ। ਵੀਡੀਓ ਵੀ ਰਿਕਾਰਡ ਕਰ ਲਓ, ਵਿਚਾਰੇ ਨੂੰ ਉਹਨੂੰ ਮੌਤ ਨਜ਼ਰ ਆ ਰਹੀ ਹੁੰਦੀ, ਉਹਨੂੰ ਜੋ ਕਹੋਗੇ ਕਰੇਗਾ। ਉਹਨੇ ਸਾਰਾ ਕੁਝ ਕਰਨਾ। ਇਹ ਜੱਜਾਂ ਨੂੰ ਵੀ ਪਤਾ, ਇਹ ਜਿਹੜੇ ਉੱਤੇ ਬੈਠੇ ਨੇ ਉਹਨਾਂ ਨੂੰ ਵੀ ਪਤਾ। ਨਹੀਂ, ਉਹਨਾਂ ਨੂੰ ਸਭ ਪਤਾ ਹੈ ਹਾਫ ਫਰਾਈ ਫੁੱਲ ਫਰਾਈ ਕੀ ਹੋ ਰਿਹਾ। ਵਾਲਾ ਆਲਮ ਉਹਨਾਂ ਨੂੰ ਕੋਈ ਹੈ ਐਡਵਾਂਸ ਮੀਟਿੰਗ ਕਰਕੇ ਪਹਿਲਾਂ ਬਰੀਫ ਕਰਤਾ ਜਾਂਦਾ ਹੈ, ਕਿਉਂਕਿ ਅਸੂਲਾਂ ਤਾਂ ਤੁਸੀਂ ਫਰਾਈ ਕਰੋ, ਜਿਹੜੇ ਹੈ ਨੇ ਉਹਨਾਂ ਨੂੰ ਕਰੋ, ਜਿਹੜੇ ਰੀਅਲ ਨੇ ਉਹਨਾਂ ਨੂੰ ਤੁਸੀਂ ਛੱਡ ਰਹੇ ਹੋ। ਉਹਦੇ ਚ ਉਹਨਾਂ ਨੂੰ ਕੀਤਾ ਜਾਂਦਾ ਜਿਹਨਾਂ ਲੋਕਾਂ ਨੇ ਰੱਖੇ ਹੁੰਦੇ ਨੇ ਨਾ ਬੰਦੇ ਇਸ ਤਰ੍ਹਾਂ ਦੇ, ਜਿਸੇ ਤੇ ਉਹਨਾਂ ਦੇ ਹੱਥ ਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਨਾ, ਉਹ ਡਰਦੇ ਨੇ ਕਿ ਕੱਲ ਅਸੀਂ ਫੜੇ ਜਾਵਾਂਗੇ, ਉਹ ਇਹਨਾਂ ਨੂੰ ਫਿਰ ਫੁੱਲ ਫਰਾਈ ਕਰਾ ਦਿੰਦੇ ਨੇ। ਸਾਰਾ ਉਹਨੇ ਕਿਸ ਦੇ ਨਾਲ ਰਲਿਆ ਸੀ ਨਹੀਂ, ਦੂਸਰੇ ਨੂੰ ਕਵਰ ਕੀਤਾ ਨੇ ਜਿਹੜਾ ਮਾਲਕ ਸੀ, ਹੋਰ ਪਤਾ ਨਹੀਂ ਉਹ ਰਲਿਆ ਤੇ ਨਹੀਂ ਸੀ ਨਾ, ਉਹਨੇ ਤਾਂ ਪੈਸੇ ਦਿੱਤੇ, ਰਿਸ਼ਵਤ ਹੈ। ਮਤਲਬ ਜੋ ਵੀ ਹੈ ਲੜਨੇ ਹੱਥ ਲੜਾਣਾ ਹੀ ਹੁੰਦਾ ਨਾ, ਕਰਨਾ ਮੇਰਾ ਹੱਥ ਮਿਲਾਤਾ ਹੈ ਬਸ, ਠੀਕ ਹੈ, ਯਾਦ ਰੜ ਗਿਆ। ਉਹਦਾ ਕ੍ਰਿਮੀਨਲ ਰੈਕਟ ਹੈ, ਸਾਰਾ ਕੁਝ ਤੁਸੀਂ ਦੱਸ ਰਹੇ ਹੋ। ਫੁੱਲ ਇਨਵੈਸਟੀਗੇਸ਼ਨ ਕਰੋ ਉਸ ਚ ਵੀ। ਤੇ ਜਿਹੜਾ ਹੁਣ ਜਿਹਨੇ ਰਿਸ਼ਵਤ ਦੇ ਲਈ ਉਹਨੂੰ ਤਾਂ ਵਿੱਚ ਨਹੀਂ ਨਾ ਆਉਣ ਦਿੰਦੇ। ਤੁਹਾਨੂੰ ਉਹਨੇ ਸਿਰਫ ਇੱਕ ਹਦੂਦ ਤੱਕ ਦਿੱਤੀ ਹੋਣੀ ਹੈ ਨਾ, ਤੁਸੀਂ ਉਸ ਤੋਂ ਉੱਤੇ ਲੈਵਲ ਚਲੇ ਜਾਓ, ਕੋਈ ਕਰਦੇ। ਅਸਲ ਜਿਹੜੇ ਪੈਸੇ ਜਿਸਨੇ ਵੀ ਲਿੱਤਾ ਉਹਨੇ ਆਪਣੇ ਤੱਕ ਨਹੀਂ ਰੱਖਣਾ ਹੁੰਦਾ, ਉਹ ਤੱਕ ਪਹੁੰਚਾਇਆ ਜਾਂਦਾ ਹੈ। ਤੇ ਫਿਰ ਉੱਤੇ ਵਾਲੇ ਕਰਦੇ ਕੋਈ ਵੀ ਨਹੀਂ ਕਰਦਾ। ਇਹੀ ਤਾਂ ਮਸਲਾ ਹੈ ਨਾ। ਇਹਦੇ ਜਿਹੜੇ ਜੱਜਾਂ ਦੇ ਕੋਲ ਇੱਕ ਐਕਸਟਰਾ ਹੋਣੀ ਚਾਹੀਦੀ ਹੈ ਡਿਪਾਰਟਮੈਂਟ, ਜਿਹੜੇ ਉਹਨਾਂ ਨੂੰ ਸ਼ੱਕ ਪਵੇ ਕਿ ਇਹ ਇਸ ਡਿਪਾਰਟਮੈਂਟ ਨੇ ਨਹੀਂ ਕੀਤੀ, ਦੂਸਰੇ ਨੂੰ ਮਾਰਕ ਕਰ ਦੇਣ। ਸਰ ਹੁਣ ਜਿਹੜੀ ਇਹਨਾਂ ਨੇ ਔਰ ਉਹ ਇਨਵੈਸਟੀਗੇਸ਼ਨ ਕਰਨ, ਜਿਹੜੀ ਹੁਣ ਉਡਾਰ ਦੇ ਦੋਤਰੇ ਦੇ ਫਾਈਲ ਆਈ ਹੈ ਜੀ ਸਰ, ਉਹਦੇ ਵਿੱਚ ਉਹ ਲੜਕੀਆਂ ਨੇ ਜਿਹੜੇ ਬਿਆਨ ਦਿੱਤੇ ਨੇ, ਉਹਨਾਂ ਕਿਹਾ ਕੋਈ ਬੌਸ ਵੀ ਹੈ ਇਹਨਾਂ ਦਾ। ਜੀ ਸੁਣਿਆ ਹੈ ਕੋਈ ਬੌਸ ਹੈ, ਠੀਕ ਹੈ। ਉਹ ਬੰਦਾ ਲੱਭ ਵੀ ਲਿਆ, ਵਾਲਾ ਨਾ ਸਾਜੇ ਝੂਠੇ ਲੱਗੇ, ਕਿਸੇ ਬੌਸ ਨਹੀਂ ਲੱਭਾ, ਬੌਸ ਨਹੀਂ ਲੱਭਾ। ਜਿਹੜੀ ਉਹ ਉੱਥੋਂ ਟੁਰ ਗਈਆਂ ਨੇ, ਇਹਨਾਂ ਨੂੰ ਪਤਾ ਹੁਣ ਠੀਕ ਹੈ, ਜਿਹੜਾ ਵੀ ਅਸੀਂ ਜਿਹਦੇ ਤੇ ਪਾ ਦਈਏ 6 ਮਹੀਨੇ ਬਾਅਦ FIR ਤੇ ਕੋਈ ਤੁਹਾਡੇ ਵਾਲੀ ਗੱਲ, ਉਹਦੇ ਵਿੱਚ ਉਹਨਾਂ ਨੇ 2 ਕੋਈ ਐਸੇ ਖਿਲਾਫ ਛੱਡੇ ਨੇ ਜਿਹੜੇ ਤੇ ਬੰਦੇ 6 ਮਹੀਨੇ ਤੋਂ ਬਾਅਦ ਅੰਦਰ ਰਹਿ ਹੀ ਨਹੀਂ ਸਕਦੇ। तो जानबूझ के इस तरह कवर अप किया जाता है कि लोग भूल जाएंगे, किसी ने कहना हुणी से रोला रप्पा है। अजे तो सुना है कि उन्होंने मतलब वकील भी नहीं तो पेश कर रहा है, अभी उन्होंने असी कोई सपोर्ट नहीं कर रहे, लेकिन इस गल जी मनने च नहीं आती कि कोई बंदा भला जुर्म किया या नहीं किया उसकी फैमिली में सपोर्ट ना करे। यह तो झूठ है ना सर, हो ही नहीं सकता। और ऐसे ब्लंडर किए जा रहे हैं। इसाक डार दे बेटे ने राबता किया
ਜਿਹੜਾ ਮੀਆਂ ਸਾਹਿਬ ਦਾ ਦਮਾਦ ਹੈ, ਕੀ ਅਲੀ ਨਾ ਹੈ ਕੀ ਉਹ? ਅਲੀ ਰਜ਼ਾ ਡਾਰ, ਅਲੀ ਡਾਰ ਨੇ ਰਾਬਤਾ ਕੀਤਾ ਉਹਨਾਂ ਬੰਦਿਆਂ ਨਾਲ, ਉਹਨਾਂ ਨੂੰ ਕਿਹਾ ਜੀ ਤੁਸੀਂ ਆਪਣੀ ਜਗ੍ਹਾ ਤੇ ਬੰਦੇ ਦੇ ਦਿਓ। ਅੱਛਾ। ਉਹਨਾਂ ਨੇ ਭਾਈ ਦੌੜ ਲਾਈ ਹੈ, ਉਹਨਾਂ ਨੂੰ ਬੰਦਾ ਕੋਈ ਨਹੀਂ ਲੱਭਾ। ਫਿਰ ਇੱਕ ਵਿੱਚ ਐਸਾ ਮਾੜਾ ਮੁੰਡਾ ਹੈ ਉਹਨਾਂ ਦੇ ਜਿਹਦੇ ਪਿੱਛੇ ਕੋਈ ਹਾਈ ਲੈਵਲ ਦੀ ਸਪੋਰਟ ਨਹੀਂ, ਉਹਨੂੰ ਮੈਸੇਜ ਕੀਤਾ ਤੂੰ ਪੇਸ਼ ਹੋ ਜਾ। ਸਭ ਤੋਂ ਪਹਿਲੇ ਉਹ ਪੇਸ਼ ਹੋਇਆ। ਠੀਕ ਹੈ। ਫਿਰ ਦੂਜਿਆਂ ਨੂੰ ਪੇਸ਼ ਕੀਤਾ। ਸੋ ਫਿਰ ਇਹ ਜਿਹੜਾ ਸਾਡਾ ਹੈ, ਕੀ ਨਾਂ ਹੈ ਉਹਦਾ, IG ਕੀ ਹੈ, DIG, ਉਹਨੂੰ ਕਿਹਾ ਸੋ ਉਹ ਇੱਥੇ ਨਹੀਂ ਸੀ। ਫਿਰ ਇੱਕ ਹੋਰ ਬੰਦੇ ਦਾ ਨਾਂ ਲਿਆ, ਸੋ ਤੁਸੀਂ ਫਲਾਣੇ ਬੰਦੇ ਨੂੰ ਜਾ ਕੇ ਮਿਲ ਲਓ। ਉਹ ਉੱਥੇ ਮਿਲ ਕੇ ਉਹਨਾਂ ਨੇ ਸਾਰਾ ਕੁਝ ਕੀਤਾ। ਗਰੀਬ ਬੰਦੇ ਨਾਲ ਇਸ ਤਰ੍ਹਾਂ ਕਿਉਂ ਨਹੀਂ? ਗਰੀਬ ਦੀ ਔਕਾਤ ਹੀ ਕੋਈ ਨਹੀਂ, ਉਹਨੂੰ ਸਮਝ ਹੀ ਨਹੀਂ ਜਾਂਦਾ। ਗਰੀਬ ਔਰ ਅਮੀਰ 'ਚ ਫਰਕ ਕੋਈ ਨਹੀਂ। ਮੈਂ ਇਸ ਕੇਸ ਤੋਂ ਬੜਾ ਡਿਸਅਪੁਆਇੰਟ ਹੋਇਆ ਜਿਹੜਾ ਤੁਸੀਂ ਹੁਣ ਡਾਰ ਵਾਲੀ ਫੈਮਿਲੀ ਦੇ ਕਰ ਰਹੇ ਹੋ ਨਾ। ਇਹਦੀ ਪੁਲਿਸ ਵੀ ਉਹਨਾਂ ਦੀ ਸਮਝੋ, ਮੀਡੀਆ ਵਾਲੇ ਵੀ ਸਾਰੇ ਕਰ ਰਹੇ ਨੇ, ਉਹਨਾਂ ਦੀ ਵਕਾਲਤ ਕਰ ਰਹੇ ਨੇ। ਇਹ ਗਲਤ ਹੈ, ਇਹ ਨਹੀਂ ਹੋਣਾ ਚਾਹੀਦਾ। ਤੁਸੀਂ ਕੇਸ ਨੂੰ ਖਰਾਬ ਕਰ ਰਹੇ ਹੋ। ਕੇਸ ਖਤਮ ਹੋਣ ਤੋਂ ਬਾਅਦ ਜੋ ਮਰਜ਼ੀ ਜਿਹੜਾ ਬਿਆਨ ਦਿੰਦਾ ਰਹੇ, ਲੇਕਿਨ ਉਹਦੇ ਸ਼ੁਰੂ ਹੋਣ ਨਾਲ ਖਰਾਬ ਹੋ ਗਿਆ, ਖਤਮ ਹੀ ਹੋ ਗਿਆ। ਉਹਨਾਂ ਨੇ ਡਿਸਟਰੋਏ ਕਰਤਾ ਕੇਸ, ਨਾ ਐਵੀਡੈਂਸ ਇਕੱਠੇ ਕੀਤੇ। ਔਰ ਇਹ ਵੀ ਡਾਰ ਫੈਮਿਲੀ ਹੈ ਜਿਹੜੀ ਉਹਨਾਂ ਨਾਲ ਰਾਬਤੇ ਕਰਕੇ ਉਹਨਾਂ ਨੂੰ ਪੈਸਿਆਂ ਦੀ ਆਫਰ ਕਰ ਰਹੀ ਹੈ। ਪਰ ਇਹ ਤੁਹਾਨੂੰ ਦੱਸਾਂ, ਬੇਸ਼ੱਕ ਉਹ ਕੇਸ ਵਾਪਸ ਵੀ ਲੈ ਲੈਣਾ। ਜਿਹੜਾ ਰੇਪ ਦਾ ਕੇਸ ਹੈ ਨਾ, ਪਾਕਿਸਤਾਨ ਦੇ ਕਾਨੂੰਨ ਦੇ ਮੁਤਾਬਿਕ ਉਹਨਾਂ ਦਾ ਰਾਜ਼ੀਨਾਮਾ ਵੀ ਹੋ ਜਾਏ ਤਾਂ ਸਜ਼ਾ ਫਿਰ ਵੀ ਹੋਏਗੀ, ਜੇ ਉਹਨੂੰ ਪ੍ਰੋਪਰ ਪ੍ਰੋਸੀਵ ਕੀਤਾ ਜਾਏ ਤਾਂ। ਸਰ ਜਦੋਂ ਉਹ ਇੱਥੇ ਉਹਨਾਂ ਨੂੰ ਪਾਕਿਸਤਾਨ ਜਾਣੇ ਹੀ ਨਹੀਂ, ਠੀਕ ਸਰ ਉਹ ਆਪਣਾ ਜਾਣ ਤੋਂ ਪਹਿਲਾਂ ਛੋਟ ਕੂੜਾਮਾਜ ਕਰ ਗਏ ਨੇ। ਉਹਦੀ ਵਜ੍ਹਾ ਤੋਂ SHO ਵੀ ਵਿਚਾਰਾ ਮੁਅੱਤਲ ਹੋ ਗਏ ਸੀ ਕਿ ਉਹਨੂੰ ਜੱਜ ਦੇ ਸਾਹਮਣੇ ਪੇਸ਼ ਕਰਕੇ ਉਹਨਾਂ ਦਾ 164 ਤੇ ਬਿਆਨ ਹੁੰਦਾ ਸੀ। ਅਦਾਲਤ ਮੈਜਿਸਟ੍ਰੇਟ ਸਾਹਮਣੇ ਜਾ ਕੇ ਬਿਆਨ ਦਿੰਦੇ, ਉਹਦੀ ਵੈਲਿਊ ਹੁੰਦੀ ਅਸਲ 'ਚ। ਉਹ ਆਪਣਾ ਬਿਆਨ ਦੇ ਕੇ ਉਹਨੇ ਸਾਰਾ ਉਹਨੇ ਵਾਪਸ ਜਾਣਾ ਸੀ, ਉਹਨੇ ਸਾਰਾ ਕਰਾ ਦਿੱਤਾ। ਉਹਨੂੰ ਸਸਪੈਂਡ ਕਰਤਾ ਕਿ ਉਹਦੇ FIR ਕਟਾ ਦਿੱਤੀ ਹੈ, ਲੇਕਿਨ ਉਹਨੇ ਜ਼ਮਾਨਤ ਕਰਾ ਦਿੱਤੀ। ਸਾਰੀ ਡਰਾਮੇਬਾਜ਼ੀ ਹੈ ਨਾ। ਉਹਨੂੰ ਜ਼ਮਾਨਤ ਕਰਾ ਲਈ SHO ਨੇ। ਉਹਨੂੰ ਕਹਿੰਦੇ ਤੂੰ ਇਨਵੈਸਟੀਗੇਸ਼ਨ ਦਾ ਹਿੱਸਾ ਬਣ ਜਾ। ਉਹਨੂੰ ਪਤਾ ਨਹੀਂ ਉਹਨੇ ਕੀ ਇਨਵੈਸਟੀਗੇਸ਼ਨ ਕਰਨੀ, ਕੀ ਨਹੀਂ ਕਰਨੀ। ਲੇਕਿਨ ਅਸਲ ਤੋਂ ਜਿਹੜਾ 164 ਦਾ ਬਿਆਨ ਹੈ, ਜਿਹੜਾ ਜੱਜ ਦੇ ਸਾਹਮਣੇ ਮੈਜਿਸਟ੍ਰੇਟ ਸਾਹਮਣੇ ਦਿੱਤਾ ਗਿਆ, ਉਹ ਉਹਦੀ ਬੁਨਿਆਦ ਤੇ ਹੋਣਾ। ਤੇ ਉਹਦੇ ਜੋ ਰੇਪ ਹੋਇਆ ਔਰ 3 ਬੰਦੇ ਸਾਬਤ ਵੀ ਗਾਲਬਨ ਹੋ ਗਏ, DNA ਮੈਚ ਕਰ ਗਏ। ਸਰ ਅਸੀਂ ਇਹਦੇ ਤੇ ਅੱਗੇ ਪ੍ਰੋਗਰਾਮ ਕਰ ਚੁੱਕੇ ਹਾਂ ਡਿਟੇਲ। ਗੱਲ ਇਹ ਕਿ ਅਸੀਂ ਦੀ ਡਿਟੇਲ 'ਚ ਨਹੀਂ ਜਾ ਰਹੇ। ਮੈਂ ਸਿਰਫ ਤੁਹਾਨੂੰ ਇੱਕ ਫਰਕ ਦੱਸਣਾ ਚਾਹ ਰਿਹਾ ਜੀ ਕਿ ਫਰਕ ਕੀ ਹੈ। ਗਰੀਬ ਨੂੰ ਉੱਥੇ ਹੀ ਮਾਰ ਛੜਿਆ, ਬਿਲਕੁਲ। ਔਰ ਜਿਨ੍ਹਾਂ ਦੇ ਪਿੱਛੇ ਮਿਨਿਸਟਰ ਨੇ, ਪੂਰਾ ਗਵਰਨਮੈਂਟ ਹੈ, ਉਹਨਾਂ ਨੂੰ ਤੁਸੀਂ ਜਿਹੜਾ ਬਚਾ ਰਹੇ ਹੋ। ਬਿਲਕੁਲ। ਹੁਣ ਤੁਸੀਂ ਕਹਿੰਦੇ ਜੱਜ ਦੇ ਸਾਹਮਣੇ ਉਹਨਾਂ ਬਿਆਨ ਦਿੱਤਾ, ਹੁਣ ਜੱਜ ਕਿੰਨੇ ਕੁ ਫੈਸਲੇ ਕਰਨਗੇ? ਜੱਜ ਵੀ ਇਹਨਾਂ ਦੇ, ਵਕੀਲ ਵੀ ਇਹਨਾਂ ਦੇ, ਹਕੂਮਤ ਵੀ ਇਹਨਾਂ ਦੀ, ਹਰ ਸ਼ਾਹੀ ਇਦਾਰੇ ਸਾਰੇ ਹੀ ਇਹਨਾਂ ਦੇ ਨੇ। ਤੁਸੀਂ ਸੁਣੀ ਨਹੀਂ ਉਹਦੀ ਉਹ ਡਾਰ ਸਾਹਿਬ ਦੀ ਆਡੀਓ? ਜੀ ਉਹ ਥੋੜੀ ਬਹੁਤ ਸੁਣੀ ਹੈ। ਬਿਲਕੁਲ ਗਲਤ ਕਹਿ ਰਹੇ ਨੇ, ਉਹਨਾਂ ਨੂੰ ਨਹੀਂ ਕਹਿਣਾ ਚਾਹੀਦਾ। ਨਹੀਂ ਸਾਰੇ ਹੁੰਦਾ ਹੀ ਇੰਨੇ। ਮੈਂ ਉਹ ਸੁਣ ਰਿਹਾ ਸੀ, ਸਾਡੇ ਅਜੇ ਸਾਡੇ ਕੀ PTI ਦੇ ਨੇ, MNA ਨੇ, ਇੱਕ ਸੈਨੇਟਰ ਨੇ, ਮੇਰੇ ਖਿਆਲ ਹੈ ਰਿਟਾਇਰ ਬ੍ਰਿਗੇਡੀਅਰ ਮੁਸ਼ਤਾਕ ਸਾਹਿਬ, ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਵੀ ਬੈਠੇ ਸੀ, ਸਾਡੇ ਫੀਲਡ ਮਾਰਸ਼ਲ ਸਾਹਿਬ ਵੀ ਬੈਠੇ ਸੀ। ਉਹਨੇ ਕਿਹਾ ਜੀ ਨੂਨ ਲੀਗ ਦਾ ਜਿਹੜਾ ਬੂਟਾ ਲਾਇਆ ਜਨਰਲ ਜਿਲਾਨੀ ਨੇ ਤੇ ਜ਼ਿਆਉਲ ਹੱਕ ਨੇ ਲਾਇਆ, ਸਿੰਪਲ ਲਫ਼ਜ਼ਾਂ ਜਿਹੜੀ ਗੱਲ ਬਣਦੀ ਹੈ। ਫਿਰ ਉਹਨੇ ਕਿਹਾ ਜੀ ਇਹ ਆਏ ਨੇ ਫਾਰਮ 47 ਦੇ, ਇਹਨਾਂ ਨੇ ਜਿਤਨੇ ਵੀ ਜਰਨਲ ਆਏ ਨੇ, ਜਦੋਂ ਇਹਨਾਂ ਨੂੰ ਲੋੜ ਪਈ ਹੈ ਤੇ ਪੈਰੀ ਪੈਂਦੇ ਨੇ, ਜਦੋਂ ਉਹ ਲੈ ਜਾਂਦਾ ਬਾਅਦ ਚ ਉਹਨੂੰ ਗਾਲਾਂ ਕੱਢਦੇ ਨੇ। ਉਹੀ ਗੱਲ ਸਾਹਮਣੇ ਆ ਗਈ ਡਾਰ ਸਾਹਿਬ ਦੇ ਅਲਫਾਜ਼ਾਂ ਤੋਂ ਕਿ ਉਹ ਕਲੀਅਰ ਕਹਿ ਰਹੇ ਨੇ ਕਿ ਇਹ ਜਿਹੜਾ ਆਸਮ ਮੁਨੀਰ ਹੈ, ਨਾਂ ਲੈ ਕੇ ਉਹਨਾਂ ਨੇ ਕਿਹਾ, ਇਹਨੂੰ ਦੁਨੀਆ ਨਾਂ ਲੈ ਲੈ ਕੇ ਗਾਲਾਂ ਕੱਢਦੀ, ਇਹਨੂੰ ਫਿਰ ਵੀ ਸ਼ਰਮ ਨਹੀਂ ਆ ਰਹੀ। ਦੂਜੇ ਲਫ਼ਜ਼ਾਂ 'ਚ ਇਹੀ ਗੱਲ ਸੀ ਅਸਲ। ਐਗਜ਼ੈਕਟਲੀ, ਮੈਂ ਵੀ ਸੁਣੀ ਗੱਲ। ਹੁਣ ਫੀਲਡ ਮਾਰਸ਼ਲ ਸਾਹਿਬ ਨੂੰ ਇਹ ਵੀ ਸਮਝ ਨਹੀਂ ਆ ਰਹੀ। ਇਹ ਵੀਡੀਓ ਸਾਡੇ ਤੱਕ ਆ ਗਈ, ਉਹਨਾਂ ਤੱਕ ਨਹੀਂ ਗਈ। ਪਹੁੰਚੀ ਹੋਣੀ ਆਫ ਕੋਰਸ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇੱਥੇ ਸਿਰਫ ਰਹਿ ਜਾਣਾ ਤੇ ਅੱਲਾ ਦਾ ਨਾਮ। ਬੇਸ਼ੱਕ ਜਿਹੜਾ ਪੈਦਾ ਹੋ ਗਿਆ ਉਹ ਸਮਝੋ ਮਰ ਗਿਆ। ਬਿਲਕੁਲ, ਉਹਨੇ ਮਰਨਾ ਹੀ ਮਰਨਾ ਨਾ। ਕੋਈ 10 ਸਾਲ ਜੀਵੇ, ਕੋਈ 70 ਸਾਲ ਜੀਵੇ, ਕੋਈ 100 ਸਾਲ ਜੀਵੇ, ਅਖੀਰ ਐਂਡ ਇੱਕ ਮਰ ਜਾਣਾ। ਬੇਸ਼ੱਕ। ਤੇ ਇਹ ਐਂਡ ਨਾ ਵੇਖਣ, ਨਾ ਬਾਦੂਆਵਾਂ ਲੈਣ ਕਿ ਕਿਸੇ ਗਰੀਬ ਦਾ ਬੱਚਾ ਮਾਰ ਕੇ ਤੁਹਾਨੂੰ ਕੀ ਲੱਭੇਗਾ। ਸਹੀ ਗੱਲ ਹੈ। ਤੁਹਾਡਾ ਕੋਈ ਫਾਇਦਾ ਨਹੀਂ ਉਹਦੇ ਵਿੱਚ ਕਿਸੇ ਕਿਸਮ ਦਾ।
ਹੋ ਸਕਦਾ ਫਰਜ਼ੀ ਤੌਰ ਤੇ ਕੋਈ ਲੱਖ ਦੋ ਉਹਨੇ ਦਿੱਤਾ ਹੋਵੇ ਦੁਕਾਨਦਾਰ ਨੇ, ਹੋਰ ਉਹਨੇ ਕਿਹੜਾ ਕੋਈ ਨਾ ਪ੍ਰਾਪਰਟੀ ਦੇ ਛੜੀ। ਸਹੀ ਗੱਲ ਹੈ। ਉਹ ਲੱਖ ਦੋ ਨਾਲ ਤੁਹਾਡਾ ਕੀ ਬਣੇਗਾ? ਕੁਝ ਵੀ ਨਹੀਂ। ਇਸ ਦੌਰ 'ਚ ਕੁਝ ਵੀ ਨਹੀਂ ਬਣਦਾ। ਤੇ ਬਿਹਤਰ ਹੈ ਕਿ ਇਨਸਾਫ ਕਰੋ, ਇਨਸਾਫ ਤੇ ਚਲੋ। ਸਾਡਾ ਤਾਂ ਇੱਕੋ ਹੀ ਰੋਣਾ ਹੈ ਕਿ ਇਨਸਾਫ ਹੋਏ। ਬੇਸ਼ੱਕ ਜਿਹੜਾ ਗਲਤ ਹੈ ਉਹਨੂੰ ਸਜ਼ਾ ਦੇਣੀ ਚਾਹੀਦੀ ਹੈ, ਬੇਸ਼ੱਕ। ਜਿਹੜਾ ਗਲਤ ਨਹੀਂ ਉਹਨਾਂ ਗਰੀਬਾਂ ਨੂੰ ਨਾ ਮਾਰੋ। ਸਹੀ ਗੱਲ ਹੈ। ਇਹ ਜਿਹੜੇ CCD ਵਾਲੇ ਮਾਰ ਰਹੇ ਨੇ ਨਾ, ਇਹਨਾਂ ਦੇ ਆਪਣੇ ਵੀ ਬੱਚੇ ਵੀ ਹੈ ਨੇ, ਅੱਗੋਂ ਭੈਣਾਂ ਭਰਾ ਵੀ ਹੈ ਨੇ, ਅੱਲਾਹ ਪਾਕ ਉਹਨਾਂ ਨੂੰ ਹਿਫਾਜ਼ਤ 'ਚ ਰੱਖੇ। ਲੇਕਿਨ ਕੱਲ ਨੂੰ ਦੇਣਾ ਪੈ ਜਾਂਦਾ। ਬਿਲਕੁਲ। ਅੱਜ ਤੁਸੀਂ ਕਿਸੇ ਨਾਲ ਜ਼ੁਲਮ ਕਰੋਗੇ ਨਾ, ਕੱਲ ਨੂੰ ਭਰਨਾ ਜੇ। ਤੁਸੀਂ ਬੇਗੁਨਾਹ ਮਾਰ ਰਹੇ ਹੋ ਤੇ ਤੁਹਾਨੂੰ ਉਹ ਦੇਣਾ ਪੈਣਾ। ਓਏ ਅੱਲਾ ਮਾਫ ਕਰੇ, ਅਸੀਂ ਤੇ ਚੂੰਟੀ ਤੇ ਪੈਰ ਨਹੀਂ ਰੱਖਦੇ ਤੇ ਇਨਸਾਨ ਨੂੰ ਮਾਰ ਦਿੰਦੇ, ਪਤਾ ਨਹੀਂ ਲੱਗਣ ਦੇ, ਪਤਾ ਹੀ ਨਹੀਂ ਲੱਗਣ ਦਿੰਦੇ। ਮਤਲਬ ਹੈ। ਔਰ ਤੁਸੀਂ ਸੁਣਨੇ ਚ ਆ ਰਹੇ ਕਿ ਉਹਨਾਂ ਦੇ ਬਾਡੀ ਦੇ ਪਾਰਟਸ ਕੱਢ ਕੇ ਵੇਚ ਰਹੇ ਨੇ। ਮਤਲਬ ਮੁਰਦਾ ਵੀ ਸੇਫ ਨਹੀਂ ਪਾਕਿਸਤਾਨ 'ਚ, ਜਿੰਦਾ ਤਾਂ ਜਿੰਦਾ ਕੋਈ ਸ਼ਾਇਦ ਸੇਫ ਨਹੀਂ। ਲੁੱਟਿਆ ਜਾ ਰਿਹਾ ਆਪਣੇ ਗਵਰਨਮੈਂਟ ਦੇ ਅਦਾਰਿਆਂ ਤੋਂ ਹੀ, ਉਹ ਮਾਰ ਕੇ ਤੋਂ ਹੀ ਆਪਣੇ ਕੋਲ ਹੀ ਲੁੱਟਿਆ ਜਾ ਰਿਹਾ ਨਾ ਜੀ। ਜਿਨ੍ਹਾਂ ਨੂੰ ਅਸੀਂ ਸਿਰ ਤੇ ਬਾਂਧੇ ਆ, ਜਿਨ੍ਹਾਂ ਦੇ ਕੋਈ ਡਾਕਟਰ ਹੋਏਗਾ, ਕੋਈ ਪੁਲਿਸ ਵਾਲਾ ਹੋਏਗਾ, और सब ये बहुत बड़ा धंधा चल रहा है कि बंदे ਦੀ ਬਾਡੀ ਪਾਰਟ ਕੱਢਿਆ ਵੇਚਿਆ ਤੇ ਤੁਖਤੀ ਗੱਲ ਹੈ। ਲੋ ਜੀ, ਸਾਡੇ ਕੋਲ ਤਾਂ ਰੋਣਾ ਧੋਣਾ ਹੀ ਹੈ ਜੋ ਪਾਕਿस्तान ਚ ਚੱਲ ਰਿਹਾ, ਹੋਰ ਗੱਲ ਨਹੀਂ ਹੈ। ਅਗਰ ਅੱਛੀ ਲੱਗੇ ਤਾਂ ਲਾਈਕ ਸ਼ੇਅਰ और सब्सक्राइब करो। अगर नहीं लगी कोई गल माड़ी लगी है तो प्लीज सानू कमेंट्स करके दसो। इंशाल्लाह मिलने अगले वीलॉग। अल्लाह हाफिज़।